ਅਗਲੀ ਖਬਰਾਂ 'ਚ ਜੀ ਅੱਜ-ਕੱਲ੍ਹ ਇਲੈਕਸ਼ਨ ਦਾ ਸੀਜ਼ਨ ਹੈਗਾ ਆ, ਨਵੰਬਰ ਦੇ ਪਹਿਲੇ ਹਫ਼ਤੇ ਇਲੈਕਸ਼ਨ ਹੋਣੀ ਹੈ ਯੂਐਸਏ ਦੇ ਵਿੱਚ। ਬਹੁਤ ਸਾਰੇ ਯੂਐਸਏ ਦੇ ਏਰੀਆਜ਼ ਆ, ਸਟੇਟਸ ਆ, ਜਿੱਥੇ ਸੈਨੇਟ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ ਬੜੀ ਜਿਹੜੀ ਆ ਲੜਾਈ ਆ ਜ਼ੋਰਾਂ ਤੇ ਚੱਲ ਰਹੀ ਹੈਗੀ ਆ। ਇੱਦਾਂ ਦੀ ਇੱਕ ਸੀਟ ਹੈਗੀ ਆ ਪੈਂਸਿਲਵੇਨੀਆ ਦੇ ਵਿੱਚ, ਉਹ ਸੈਨੇਟ ਦੀ ਰੇਸ ਆ, ਜਿੱਥੇ ਕਿ ਪਹਿਲਾਂ ਰਿਪਬਲਿਕਨ ਦੇ ਕੋਲ ਉਹ ਸੀਟ ਸੀਗੀ ਤੇ ਜੀ। ਪੈਟ ਕੂਨੀ ਉਹਨਾਂ ਨੇ ਕਹਿ ਦਿੱਤਾ ਵੀ ਮੈਂ ਸੀਟ ਦੁਬਾਰਾ ਕੀ ਲੜਨੀ ਨਹੀਂ ਹੈਗੀ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਡਾਕਟਰ ਮਹਿਮਦ ਊਜ਼ ਬਹੁਤ ਹੀ ਪ੍ਰੋਮੀਨੈਂਟ ਟੀਵੀ ਪਰਸਨੈਲਿਟੀ ਹੈਗੇ ਆ, ਡਾਕਟਰ ਵੀ ਆ, ਟੀਵੀ ਤੇ ਬੜਾ ਲੰਮਾ ਸਮਾਂ ਰਹੇ, ਉਹ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ। ਜੌਨ ਫੈਟਰਮੈਨ ਡੈਮੋਕ੍ਰੈਟਿਕ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਆ। ਸੋ ਉਹਨਾਂ ਦੀ ਕੱਲ ਡਿਬੇਟ ਸੀਗੀ, ਡਿਬੇਟ ਦੇ ਵਿੱਚ ਕਾਫੀ ਕੁਝ ਡਿਸਕਸ ਹੋਇਆ, ਖਾਸ ਕਰਕੇ ਜੋ ਫੈਟਰਮੈਨ ਆ ਉਹਨਾਂ ਦੀ ਸਿਹਤ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਵੀ ਮੇਰਾ ਜੇ ਇੱਕ ਮਈ ਮਹੀਨੇ 'ਚ ਮਾਈਨਰ ਹਾਰਟ ਅਟੈਕ ਹੋਇਆ ਸੀ, ਪਰ ਮੇਰੇ ਕੋਲ ਹੁਣ ਡਾਕਟਰ ਦੀ ਰਿਪੋਰਟ ਆ ਵੀ ਸਾਰਾ ਕੁਝ ਸਹੀ ਹੈਗਾ। ਪਰ ਅਬੋਰਸ਼ਨ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਇਹ ਜੋ ਕਾਫੀ ਸਟੈਂਡ ਜੋ ਆ ਕਿਹੜੇ ਕੈਂਡੀਡੇਟ ਦੇ ਕਿੱਥੇ ਆ, ਕਿਉਂਕਿ ਜੋ ਫੈਟਰਮੈਨ ਆ ਲੈਫਟੀਨੈਂਟ ਗਵਰਨਰ ਆ ਉੱਥੇ ਦੇ ਪੈਂਸਿਲਵੇਨੀਆ ਦੇ, ਇਹਨਾਂ ਨੇ ਫਰੈਕਿੰਗ ਨੂੰ ਲੈ ਕੇ, ਆਇਲ ਫਰੈਕਿੰਗ ਨੂੰ ਲੈ ਕੇ ਵੀ ਜੋ ਕਾਫੀ ਜ਼ਿਆਦਾ ਜਿਹੜੀ ਡਿਸਕਸ਼ਨ ਹੋਈ ਆ। ਪੈਂਸਿਲਵੇਨੀਆ ਦੇ ਵਿੱਚ ਇਸ ਟਾਈਮ ਮਿਨੀਮਮ ਵੇਜ $7.25 ਹੈਗਾ ਆ, ਜਿਹੜੀਆਂ ਕਿ ਆਲੇ ਦੁਆਲੇ ਦੀਆਂ ਜੋ ਉਹਨਾਂ ਦੀਆਂ ਹੋਰ 6 ਬਾਰਡਰਿੰਗ ਸਟੇਟਸ ਹੈਗੀਆਂ ਆ, ਬਾਰਡਰ ਦੇ ਨਾਲ ਲੱਗਦੀਆਂ 6 ਸਟੇਟਾਂ, ਉਹਨਾਂ ਨਾਲੋਂ ਕਿਤੇ ਘੱਟ ਹੈਗਾ ਆ। ਤੇ ਫੈਟਰਮੈਨ ਤੇ ਡਾਕਟਰ ਮਹਿਮਦ ਊਜ਼ ਕੋਸ਼ਿਸ਼ ਕਰ ਰਿਹਾ ਪੈਟ ਟੂਮਿਨ ਨੂੰ ਰਿਪਲੇਸ ਕਰਨ ਦੇ ਲਈ, ਜੋ ਕਿ ਰਿਟਾਇਰ ਹੋ ਰਿਹਾ ਰਿਪਬਲਿਕਨ ਸੈਨੇਟ ਕੈਂਡੀਡੇਟ। ਤੇ ਪਿਛਲੇ ਟਾਈਮ ਜਦੋਂ ਇਲੈਕਸ਼ਨ ਹੋਈ ਸੀ, ਜੋ ਬਾਈਡਨ ਹੁਣੀ 80,000 ਦੇ ਕਰੀਬ ਵੋਟਾਂ ਦੇ ਨਾਲ ਜਿੱਤੇ ਸੀ 2020 ਦੇ ਵਿੱਚ। ਸੋ ਫੈਟਰਮੈਨ ਦਾ ਹਾਈਐਸਟ ਪ੍ਰੋਫਾਈਲ ਅਪੀਅਰੈਂਸ ਕੈਂਪੇਨ ਦੇ ਵਿੱਚ ਉਹਨਾਂ ਦੀ ਹੁਣ ਕੱਲ ਹੋਈ ਸੀ, ਜਦੋਂ ਕਿ ਉਹਨਾਂ ਨੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਮਾਈਨਰ ਅਟੈਕ ਹੋਇਆ ਸੀਗਾ। ਸੋ ਇਹ ਕਾਫੀ ਫਸਵੀਂ ਸੀਟ ਹੈਗੀ ਆ। ਸੋ ਦੇਖਦੇ ਆ ਵੀ ਰਿਪਬਲਿਕਨ ਇਸ ਨੂੰ ਕੀਪ ਕਰ ਜਾਂਦੇ ਆ ਜਾਂ ਜੋ ਫੈਟਰਮੈਨ ਹੈਗੇ ਆ ਉਹ ਲੈ ਕੇ ਜਾਂਦੇ ਆ। ਸੋ ਜੋ ਫੈਟਰਮੈਨ ਆ ਕਾਫੀ ਲੰਮੇ ਚੌੜੇ ਆ, 6 ਫੁੱਟ 8 ਇੰਚ ਲੰਮੇ ਇਹ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਜੀ। ਰਸ਼ੀਆ ਦੇ ਜੋ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ, ਉਹਨਾਂ ਨੇ ਜਦ ਤੋਂ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਹੋਇਆ, ਉਸ ਤੋਂ ਬਾਅਦ ਫਿਰ ਇੱਕ ਵਾਰੀ ਨਿਊਕਲੀਅਰ ਡਰਿਲ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਉਹਨਾਂ ਨੇ ਖੁਦ ਬਾਜ ਕੀਤੀ ਆ। ਰਸ਼ੀਆ ਦੀ ਸਟ੍ਰੈਟੇਜਿਕ ਨਿਊਕਲੀਅਰ ਫੋਰਸਸ ਨੇ ਇੱਕ ਡਰਿਲ ਕੀਤੀ ਆ। ਬੈਲਿਸਟਿਕ ਤੇ ਕਰੂਜ਼ ਮਿਸਾਈਲਸ ਜੋ ਆ ਫਾਰ ਈਸਟ ਤੇ ਆਰਕਟਿਕ ਦੇ ਵਿੱਚ ਲਾਂਚ ਕੀਤੀਆਂ ਗਈਆਂ, ਇਹ ਕ੍ਰੈਮਲਿਨ ਨੇ ਦੱਸਿਆ ਆ। ਯੂਐਸਏ ਨੂੰ ਵੀ ਦੱਸਿਆ ਗਿਆ ਸੀ ਵੀ ਜੋ ਰਸ਼ੀਆ ਵਾਲੇ ਆ ਉਹ ਡਰਿਲ ਕਰਨ ਜਾ ਰਹੇ ਹੈਗੇ ਆ। ਤੇ ਇਸ ਟਾਈਮ ਦੇ ਉੱਤੇ ਰਸ਼ੀਆ ਨੇ ਇਹ ਡਰਿਲ ਕੀਤੀ ਆ, ਜਿਸ ਟਾਈਮ ਦੇ ਉੱਤੇ ਰਸ਼ੀਆ ਵਾਲੇ ਯੂਕਰੇਨ ਦੇ ਉੱਤੇ ਇੱਕ ਤਰ੍ਹਾਂ ਦਾ ਬਲੇਮ ਲਾ ਰਹੇ ਆ ਵੀ ਉਹ ਡਰਟੀ ਬੋਮ ਪਲਾਟ ਕਰ ਰਹੇ ਹੈਗੇ ਆ। ਉਹ ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜਾ ਡਰਟੀ ਬੋਮ ਹੁੰਦਾ ਆ, ਇਹ ਐਕਸਪਲੋਸਿਵ ਡਿਵਾਈਸ ਹੁੰਦੀ ਆ, ਜਿਹਦੇ ਵਿੱਚ ਰੇਡੀਓ ਐਕਟਿਵ ਮਟੀਰੀਅਲ ਤੇ ਹੋਰ ਇੱਦਾਂ ਦੀਆਂ ਚੀਜ਼ਾਂ ਮਿਕਸਡ ਹੁੰਦੀਆਂ ਆ। ਰਸ਼ੀਅਨ ਜੋ ਆ ਉਹ ਝੂਠੇ ਇਲਜ਼ਾਮ ਯੂਕਰੇਨ ਤੇ ਲਾ ਕੇ ਤੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਵੀ ਭਲਾ ਇਹ ਵੀ ਹੋ ਸਕਦਾ ਕੋਈ ਆਪਣੇ ਮੁਲਕ ਦੇ ਉੱਤੇ ਆਪ ਹੀ ਬੰਬ ਸਿੱਟ ਲਵੇ। ਕੀਵ ਜੋ ਯੂਕਰੇਨ ਦਾ ਇੱਕ ਸ਼ਹਿਰ ਆ, ਉਹਨਾਂ ਨੇ ਵਾਰਨਿੰਗ ਦਿੱਤੀ ਸੀ ਤੇ ਉਹ ਅਟੈਕ ਦੇ ਲਈ ਪ੍ਰਪੇਅਰ ਹੈਗੇ ਆ। 5 ਦਿਨ ਪਹਿਲਾਂ ਰਸ਼ੀਆ ਨੇ ਨਿਊਕਲੀਅਰ ਡਰਿਲ ਕੀਤੀ ਸੀ, ਜਦੋਂ ਯੂਕਰੇਨ ਦੇ ਵਿੱਚ ਉਹਨਾਂ ਨੇ ਇਨਵੇਡ ਕੀਤਾ ਸੀ। ਹੁਣ ਉਸ ਤੋਂ ਬਾਅਦ ਇੰਨੇ ਚਿਰਾਂ ਬਾਅਦ ਫਿਰ ਇੱਕ ਵਾਰੀ ਡਰਿਲ ਜੋ ਕੀਤੀ ਹੈਗੀ ਆ। ਵਾਸ਼ਿੰਗਟਨ ਦੇ ਵਿੱਚ ਮਿਲਟਰੀ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਰਸ਼ੀਅਨਸ ਨੇ ਜੋ ਆਰਮ ਕੰਟਰੋਲ ਆਬਲੀਗੇਸ਼ਨ ਆ ਉਹਨੂੰ ਕੰਪਲਾਈ ਕੀਤਾ ਤੇ ਉਹਨਾਂ ਨੂੰ ਦੱਸਿਆ ਹੈਗਾ ਆ। ਨਾਟੋ ਵੀ ਆਪਣੀ ਓਨ ਜਿਹੜੀਆਂ ਨਿਊਕਲੀਅਰ ਐਕਸਰਸਾਈਜ਼ਸ ਆ ਉਹ ਕਰ ਰਹੀਆਂ ਹੈਗੀਆਂ। ਸੋ ਹੁਣ ਦੇਖਦੇ ਆ, ਕਾਫੀ ਜਿਹੜਾ ਕਸ਼ਮਕਸ਼ ਆ ਤੇਜ਼ ਹੁੰਦੀ ਜਾ ਰਹੀ ਆ ਪਿਛਲੇ ਕੁਝ ਕੁ ਦਿਨਾਂ ਤੋਂ ਰਸ਼ੀਆ ਤੇ ਯੂਕਰੇਨ ਦੇ ਵਿੱਚ।